हाँ जी उस तो बाद सिर्फ ये दिल च ख्वाहिश सी कि ਅਸੀਂ ਇਹਨਾਂ ਭਰਾਵਾਂ ਨੂੰ ਮਿਲ ਲਈਏ ਮੁਲਾਕਾਤ ਹੋ ਜੇ ਕਿਵੇਂ ਵੀ ਹੋ ਜਾਵੇ ਸਿਰਫ ਇਹਨਾਂ ਦਿਲ ਦੇ ਵਿੱਚ ਸਾਡੇ 'ਚ ਇਹ ख्वाहिश ਸੀ ਤੇ ਉਹ ਇਨਸ਼ਾਅੱਲਾ ਅੱਜ ਇਹਨਾਂ ਨਾਲ ਮੁਲਾਕਾਤ ਹੋ ਗਈ ਹੈ ਸਾਡਾ ਜ਼ਿੰਦਗੀ ਦਾ ਸਭ ਤੋਂ ਜਿਹੜਾ ਹਸੀਨ ਵਕਤ ਹੈ ਉਹ ਇਸ ਟਾਈਮ ਕਿ ਅਸੀਂ ਆਪਣਾ ਸਾਡੇ ਸਾਰੇ ਵੀਰ ਸਾਨੂੰ ਮੇਰਾ ਕਹਿਣ ਦਾ ਮੇਨ ਪਤਾ ਕੀ ਆ ਜੀ ਕਿ ਜਿਹੜਾ ਇਹ ਗਲਤ ਫਹਿਮੀ ਹੈ ਕਿ ਤੁਹਾਨੂੰ ਵੀਜ਼ਾ ਲੱਗ ਗਿਆ ਤੇ ਤੁਸੀਂ ਕਿਤੇ ਜਾ ਨਹੀਂ ਸਕਦੇ ਇਹ ਗਲਤ ਗੱਲ ਆ ਇਹ ਕਿੱਦਾਂ ਜਾਂਦੇ ਜਿਨ੍ਹਾਂ ਦਾ ਪਾਸਪੋਰਟ ਇਹ ਬਣਿਆ ਨੰਬਰ 2 ਜਿਹੜਾ ਇਹ ਵਹਿਮੀ ਕਿ ਉੱਥੇ ਜਾ ਕੇ ਕੀ ਇੱਕ ਵਾਰੀ ਆਵੋ ਆ ਕੇ ਵੇਖੋ ਫਿਰ ਤੁਹਾਨੂੰ ਪਤਾ ਲੱਗੇ ਕਿ ਇੱਥੇ ਕਿੰਨਾ ਕੁ ਪਿਆਰ ਆ ਔਰ ਕਿੰਨਾ ਕੁ ਹੱਥਾਂ ਤੇ ਚੁੱਕ ਰਹੇ ਨੇ ਸਾਨੂੰ ਅੱਜ 5 ਤਰੀਕ ਤੋਂ ਅੱਜ ਤੱਕ ਸਾਨੂੰ ਟਾਈਮ ਦਾ ਨਹੀਂ ਪਤਾ ਲੱਗ ਰਿਹਾ ਸਾਨੂੰ ਵਕਤ ਦਾ ਨਹੀਂ ਪਤਾ ਲੱਗ ਰਿਹਾ ਇੰਨੇ ਕੁ ਭਰਾ ਨੇ ਜਿਨ੍ਹਾਂ ਨੂੰ ਅਸੀਂ 2-2 ਮਿੰਟ ਦੇਣ ਡਏ ਆ ਤੇ ਉਹ ਇਹ ਹੀ ਕਹਿੰਦੇ ਕਿ ਸ਼ੁਕਰ ਆ ਅੱਛਾ ਤੁਸੀਂ ਇੱਥੋਂ ਤੱਕ ਵੇਖ ਲਓ ਸੜਕ ਤੇ ਜਾਂਦੇ ਆ ਲੋਕ ਹੱਥ ਬਹਲਾ ਲਾ ਕੇ ਕਿ ਚਾਹ ਪੀਵੋ ਰੋਟੀ ਖਾਓ ਕੁਛ ਕਰੋ 2 ਮਿੰਟ ਖਲੋ ਜਾਣ सतनाम श्री वाहेगुरु और कोई पढ़ना है सतनाम श्री वाहेगुरु इतने शब्द लिखे ना अच्छा सतनाम श्री वाहेगुरु सही सही अपना हेलो जी जिन्हें परीक्षा लेनी है इधर आओ जरा गिल साहब नेड़े बंद कराए जे मैं गलती से नहीं जरा वेख्या जाते हां जी सतनाम श्री वाहेगुरु बिल्कुल जी कितने शब्द ने सतनाम श्री वाहेगुरु और कोई पढ़ना है हिंदी की कोई पुस्तक ले वो तां भी तुहानू पढ़ के पा दिया ये ठीक है ना ठीक करना पैना ते ਅਸੀਂ ਹੋ ਗਏ ਆ ਜੀ ਬਹੁਤ ਹੀ ਵੇਖੋ ਹਾਂ ਜੀ ਜਿਹੜਾ ਉਸਰਾ ਹੀ ਹੈ ਨਾ
ਹਾਂਜੀ 110 ਰੁਪਏ 110 ਰੁਪਏ। ਇਹ ਮੈਨੂੰ ਲੱਗਦਾ ਜੀ ਮਾਂ ਰਜੀਤ ਸਿੰਘ ਦੇ ਮੌਕੇ ਤੇ ਹੈ ਜੀ। ਬਹੁਤ ਪੁਰਾਣਾ ਹੈ ਜੀ। 110 ਰੁਪਏ ਸੇਵਾ ਕਰਵਾਈ ਹੈ। ਨਹੀਂ ਇਹ ਨੀਚੇ ਕੀ ਲਿਖਿਆ ਇਹ ਕੀ ਲਿਖਿਆ ਸਰ ਇਹ ਸੰਦ ਇਹ ਸੰਮਤ 2001 ਵਿਕਰਮ ਅੱਛਾ ਇਹ 2001 ਹੈ ਨਹੀਂ ਤੁਸੀਂ ਸਰਦਾਰ ਜੀ ਨੇ ਦੱਸਣਾ, ਇਹਨੂੰ ਪੁੱਛਣਾ ਇਹ ਗਲਤੀ ਕਰੇਗਾ ਨਾ ਤੇ ਸਾਡੇ ਤੇ ਰੋਹ ਪਾਉਂਦਾ ਬੜਾ। ਵਿਕਰਮ ਇਹ ਜਿਹੜਾ ਗਲਤੀ ਕਰੇਗਾ ਨਾ ਇਹ ਨੋਟ ਕਰੀ। 300 ਸਾਲ 500 ਪਤਾ ਕਿਉਂ? ਵਿਕਰਮ ਆਂਦੇ ਨੇ ਵਿਕਰਮਜੀਤ ਦੇ ਮਹੀਨੇ ਆਪਣੇ ਨੇ ਚੇਤਰ ਵਿਸਾਖ ਜੀਰਠ ਹਾੜ ਸੌਣ ਭਾਦਰੋਂ ਅਸੂ ਤੱਕ ਜਿਹਨੂੰ ਦੇਸੀ ਮਹੀਨੇ ਆ। ਠੀਕ ਹੋ ਗਿਆ ਉਹ ਵਿਕਰਮਜੀਤ ਦੇ ਵਿਕਰਮੀ ਹੈ। ਮੈਂ ਵੀ ਵਿਕਰਮ ਨਹੀਂ ਸਮਝ ਗਿਆ ਲੇਕਿਨ ਇਹ 2001 ਹੈ ਨਾ ਹਾਂ। ਜਿਵੇਂ ਸਾਡਾ ਚੇਤ ਵਿਸਾਖ ਜੇਠ ਨਾਲ ਹਾੜ ਜਦੋਂ ਉਹਨਾਂ ਨੇ ਸੇਵਾ ਕੀਤੀ ਹੈ। ਠੀਕ ਹੈ। ਠੀਕ ਹੋ ਗਿਆ ਉਹਨੇ 2001 ਵਿੱਚ ਤਖਤੀ ਲੱਗੀ ਹੈ ਜਾਂ ਫਿਰ ਮੈਂ 2001 ਵਿੱਚ ਇਹਦਾ ਪੈਸੇ ਦੁਬਾਰਾ ਦੇ ਦੇ ਸਾਹਮਣੇ ਥੋੜਾ ਪੜ ਇਹ ਲਿਖਿਆ ਜੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਲੋ ਵਾਰੀ ਦਾ ਪੰਜਾ ਸੂਰਮਾ ਬੈਠਾ ਕੋਲ ਭਾਰੀ ਅਰਜਨ ਪਾਇਆ ਵਧੀਆ ਜਗ੍ਹਾ ਦਾਨ ਕੀਤੀ ਗਈ ਹੈ ਵਾਹ ਜੀ ਵਾਹ। ਅੱਛਾ ਅੱਛਾ। ਇਹ ਪਹਿਲੀ ਜਗ੍ਹਾ ਨਹੀਂ ਸੀ ਹੈ ਹਾਂਜੀ ਪਹਿਲੇ ਹਾਂਜੀ। ਇਹ ਆ ਜਾਓ ਅੰਦਰ ਆ ਜਾਓ ਇਹ ਚਾਰ ਦੀਵਾਰੀ ਹੈ ਹਾਂ। ਪਹਿਲੇ ਇੱਥੋਂ ਤੱਕ ਸੀ ਇਹ ਅੱਛਾ ਅੱਛਾ। ਠੀਕ ਹੈ ਜੀ ਇਹ ਇੰਨਾ ਇੰਨਾ ਇਹ ਤੁਹਾਡਾ ਵਾਹ, ਵਾਹ, ਵਾਹ। ਇਹ ਹੁਣ ਇਹ ਚਾਰ ਦੀਵਾਰੀ ਤੋਂ ਪਿੱਛੇ ਉਹ ਜਿਹੜੀ ਜਗ੍ਹਾ ਹੈ ਨਾ ਜੀ ਇੰਨੀ ਸਾਰੀ ਇਹ ਸਾਰੀ ਜਗ੍ਹਾ ਦਾਨ ਕੀਤੀ ਗਈ ਹੈ ਇਹ ਹੁਣ ਇਹ ਜੀ ਇਹ ਪਿੰਡ ਵਾਲਿਆਂ ਨੇ ਦਾਨ ਕਿ ਕੀਤੀ ਗੁਰਦੁਆਰੇ ਨੂੰ ਹੁਣ ਮਿਲ ਅੱਛਾ ਗੁਰਦੁਆਰੇ ਨੂੰ ਇਹਨਾਂ ਨੇ ਇਹ ਦਾਨ ਜੀ, ਕਰਤੀ ਦਾਨ ਹੈ ਕਰਤੀ ਜੀ। ਹੈ। ਬਹੁਤ ਹੀ ਵੱਡੀ ਗੱਲ ਹੈ ਯਾਰ, ਬਹੁਤ ਵੱਡੀ ਗੱਲ ਔਰ ਬਹੁਤ ਹੀ ਸੋਹਣਾ। ਅਸੀਂ ਮੱਟੂ ਭਾਈ ਕੇ ਜਿਹੜਾ ਗੁਰਦੁਆਰਾ ਨਾ ਜੀ 6ਵੇਂ ਪਾਤਸ਼ਾਹੀ ਦਾ ਉਹਦੇ ਦਰਸ਼ਨ ਕਰ ਰਹੇ ਆ। ਅੱਛਾ ਤੇ ਇਹ ਸਾਡੇ ਵੀਰ ਨੇ ਸਾਰੇ ਜਿਨ੍ਹਾਂ ਨੇ ਸਾਨੂੰ ਇਹ ਕਰਾ ਰਹੇ ਨੇ ਔਰ ਅਸੀਂ ਬਹੁਤ ਖੁਸ਼ ਹਾਂ। ਕਿੰਨੇ ਦਿਨ ਹੋ ਗਏ ਤੁਹਾਨੂੰ ਪਾਕਿਸਤਾਨ ਆਏ? ਸਾਨੂੰ ਆਇਆ ਨੂੰ ਜੀ ਅੱਜ 5 ਤਰੀਕ ਦੇ ਆਏ ਆ ਜੀ ਅਸੀਂ ਇੱਥੇ। ਤੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਸੱਚਾ ਸੌਦਾ ਅੱਛਾ। ਤੇ ਆਹ ਗੁਰਦੁਆਰੇ ਦੇਖ ਰਹੇ ਆ। ਬਹੁਤ ਹੀ ਇਹ ਗੁਰਦੁਆਰਾ ਚੀਮਾ ਇਹ ਸਾਹਿਬ ਖਾਰਾ ਸਾਹਿਬ, ਖਾਰਾ ਮੱਟੂ ਭਾਈ ਸਾਹਿਬ ਕੇ ਪਿੰਡ। ਮੱਟੂ ਭਾਈ ਦੇ ਨਸ਼ਹਿਰਾ ਵਿਰਕਾ ਨਸ਼ਹਿਰਾ ਵਿਰਕਾ ਮੱਟੂ ਭਾਈ ਕੇ ਖੈਰਾ ਸਾਹਿਬ ਗੁਰਦੁਆਰਾ। ਤੇ ਇਹ ਸਾਡੇ ਜਿਹੜੇ ਵੀਰ ਨੇ ਤੇ ਇਹ ਭਾਜੀ ਨੇ ਇਹ ਸਾਨੂੰ ਦਰਸ਼ਨ ਕਰਾ ਰਹੇ ਨੇ। ਜਹਾਂਗੀਰ ਰਾਣਾ ਜਹਾਂਗੀਰ ਸਾਹਿਬ ਜੀ ਨੇ, ਅਸਮਤ ਨੇ, ਭਰਾ ਜੀ ਸਾਡੇ ਸਾਰੇ ਵੀਰ ਸਾਨੂੰ। ਮੇਰਾ ਕਹਿਣ ਦਾ ਮੇਨ ਪਤਾ ਕੀ ਆ ਜੀ ਜੀ ਕਿ ਜਿਹੜਾ ਇਹ ਗਲਤ ਫਹਿਮੀ ਹੈ ਕਿ ਤੁਹਾਨੂੰ ਵੀਜ਼ਾ ਲੱਗ ਗਿਆ ਤੇ ਤੁਸੀਂ ਕਿਤੇ ਜਾ ਨਹੀਂ ਸਕਦੇ, ਇਹ ਗਲਤ ਗੱਲ ਆ। ਇਹ ਕਿੱਦਾਂ ਜਾਂਦੇ ਜਿਨ੍ਹਾਂ ਦਾ ਪਾਸਪੋਰਟ ਇਹ ਬਣਿਆ। ਨੰਬਰ 2 ਹਾਂਜੀ ਜਿਹੜਾ ਇਹ ਵਹਿਮੀ ਕਿ ਉੱਥੇ ਜਾ ਕੇ ਕੀ ਇੱਕ ਵਾਰੀ ਆਵੋ, ਆ ਕੇ ਵੇਖੋ, ਫਿਰ ਤੁਹਾਨੂੰ ਪਤਾ ਲੱਗੇ ਕਿ ਇੱਥੇ ਕਿੰਨਾ ਕੁ ਪਿਆਰ ਆ ਔਰ ਕਿੰਨਾ ਕੁ ਹੱਥਾਂ ਤੇ ਚੁੱਕ ਰਹੇ ਨੇ ਸਾਨੂੰ। ਅੱਜ 5 ਤਰੀਕ ਤੋਂ ਅੱਜ ਤੱਕ ਸਾਨੂੰ ਟਾਈਮ ਦਾ ਨਹੀਂ ਪਤਾ ਲੱਗ ਰਿਹਾ, ਸਾਨੂੰ ਵਕਤ ਦਾ ਨਹੀਂ ਪਤਾ ਲੱਗ ਰਿਹਾ। ਇੰਨੇ ਕੁ ਭਰਾ ਨੇ ਜਿਨ੍ਹਾਂ ਨੂੰ ਅਸੀਂ 2-2 ਮਿੰਟ ਦੇਣ ਰਹੇ ਆ ਤੇ ਉਹ ਇਹ ਹੀ ਕਹਿੰਦੇ ਕਿ ਸ਼ੁਕਰ ਆ। ਅੱਛਾ ਤੁਸੀਂ ਇੱਥੋਂ ਤੱਕ ਵੇਖ ਲਓ, ਸੜਕ ਤੇ ਜਾਂਦੇ ਆ ਲੋਕ ਹੱਥ ਬਹਲਾ ਲਾ ਕੇ ਕਿ ਚਾਹ ਪੀਵੋ, ਰੋਟੀ ਖਾਓ, ਕੁਝ ਕਰੋ, 2 ਮਿੰਟ ਖਲੋ ਜਾਣ। ਔਰ ਹਰ ਇੱਕ ਬੰਦੇ ਨੂੰ ਮੇਨ ਇਹ ਹੈ ਕਿ ਇਹ ਜਿਹੜੇ ਨੇ ਕਿਤੇ ਸਾਡੇ ਜ਼ਿਲ੍ਹੇ ਦੇ ਨੇ, ਸਾਡੇ ਲਾਗੇ ਦੇ ਨੇ, ਉਹ ਐਂਡ ਕੀ ਆ ਕਿ ਸਾਡੇ ਦੇਸ਼ ਚੋਂ ਆਏ ਨੇ। ਵਾਹ ਜੀ ਵਾਹ, ਇਹ ਹੀ ਇੱਕ- ਪਿਆਰ ਹਾਂ ਸਾਡੇ ਦੇਸ਼ ਚੋਂ ਆਏ ਨੇ, ਜੇ ਨੇੜੇ ਦੇ ਵੀ ਨਹੀਂ ਤੇ ਸਾਡੇ ਦੇਸ਼ ਚੋਂ ਤੇ ਆਏ ਨੇ ਨਾ। ਕਿੱਥੋਂ ਆਏ ਹੋ ਜੀ ਪਿੱਛੋਂ? ਤੇ ਇਸ ਕਰਕੇ ਅਸੀਂ ਲੁਧਿਆਣੇ ਤੋਂ ਆਏ ਆ ਤੇ ਅਸੀਂ ਇਹ ਲੁਧਿਆਣੇ ਤੋਂ ਆਏ ਨੇ ਜੀ, ਲੁਧਿਆਣੇ ਤੋਂ। ਬਾਬਾ ਜੀ ਇੱਧਰ ਆਓ, ਇੱਧਰ ਆਓ, ਇੱਥੇ ਆਓ। ਹਿੰਦੁਸਤਾਨ ਦਾ ਬਾਤਮਾ ਮੈਂ ਹਿੰਦੁਸਤਾਨ ਤੋਂ, ਮੈਨੂੰ ਦੱਸੋ ਹਿੰਦੁਸਤਾਨ ਤੋਂ ਆਏ? ਇੱਥੇ ਆਓ, ਨੇੜੇ ਆਓ, ਸਾਹਮਣੇ ਆਜੋ ਕਿਹੜੇ ਸ਼ਹਿਰ ਤੋਂ ਆਏ ਹਾਂਜੀ ਤੁਸੀਂ? ਲੁਧਿਆਣੇ ਤੋਂ ਜੀ, ਲੁਧਿਆਣੇ ਤੋਂ? ਲੁਧਿਆਣੇ ਜੀ। ਅੱਛਾ ਤੁਸੀਂ ਪਰ ਅਸੀਂ ਸਮਾਣੇ ਸ਼ਹਿਰ ਦੇ ਨਾਲ ਆ, ਪਰਲੇ ਪਾਸੇ ਬੰਗੀਆਂ ਪਿੰਡ ਨਾ ਪਿੰਡ ਚਰਾਲਾ ਪਿੰਡਾਂ ਸਮਾਣੇ ਦੇ ਲਾਗੇ ਆਏ ਸਮਾਣੇ ਦੇ ਜਿੱਥੋਂ ਲਾਗੇ ਦਾ ਉਹ ਪਟਿਆਲਾ ਸਾਡੇ ਤੋਂ ਠੀਕ ਪਟਿਆਲਾ ਆ। ਕੋਲ ਸੀ, ਨਾਲ ਪਟਿਆਲਾ ਸਾਡੇ ਸਮਾਣਾ ਸ਼ਹਿਰ ਕੋਲ ਹੀ ਸੀ ਮਤਲਬ। ਤੁਹਾਡੀ ਕਿੰਨੀ ਉਮਰ ਸੀ ਜਦੋਂ ਆਏ ਸੀ? ਮੇਰੀ ਮੈਂ ਜੀ 12 ਸਾਲ ਦਾ ਸਮਾਂ ਉੱਥੇ। ਕਿਹੜਾ ਪਿੰਡ ਕਿਹੜਾ ਸੀ? ਚਰਾਲਾ ਕੰਮ ਦੇ ਬੰਦੇ ਨੇ ਚਿਰਾ ਵਾਲਾ, ਚਰਾਲਾ ਚਰਾਲਾ ਚਰਾਲਾ। ਓਕੇ 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 ਓਕੇ। ਉਹ ਸਮਾਣੇ ਦੇ ਨਾਲ ਸਾਡਾ ਵੇਖੋ ਮੁੰਡਾ ਤੁਸੀਂ ਉਧਰੋਂ ਇੱਧਰ ਆਏ ਐ ਇੱਥੋਂ ਉੱਥੇ ਗਏ। ਬਿਲਕੁਲ ਜੀ ਬਿਲਕੁਲ। ਤੇ ਤੁਸੀਂ ਸਾਡਾ ਤੋਂ ਅਦਲਾ ਸੀ। ਅਸੀਂ ਚੱਕ ਝੁੰਬਰੇ ਦੇ ਕੋਲੋਂ, ਵੈਸੇ ਅਸੀਂ ਡਸਕੇ ਤੋਂ ਚੱਕ ਝੁੰਬਰਾ ਹੈ ਤੇ ਝੁੰਬਰੇ ਤੋਂ ਅਸੀਂ ਵਿਆਉਣ ਚਲੇ ਗਏ। ਭੋਪਾਲ ਵਾਲਾ ਨਹੀਂ ਡਸਕੇ ਦੇ ਨਾਲ ਚੀਮਾ, ਉੱਥੋਂ ਗਏ ਨੇ ਉੱਥੇ ਮਰਬਿਆਂ ਦੇ। ਠੀਕ ਹੈ। ਫੈਸਲਾਬਾਦ ਤੇ ਲੈਲਪੁਰੋਂ ਉੱਥੇ ਇੰਡੀਆ ਗਏ। ਠੀਕ ਹੈ। ਉੱਥੇ ਅੱਜ ਕੱਲ੍ਹ ਅੱਛਾ ਸਰਦਾਰ ਜ਼ਮੀਨ ਜੀ ਹੈ ਦੱਸੋ ਆਪਣੇ। ਕਿੰਨੇ ਬੰਦੇ ਤੁਸੀਂ ਆਏ? ਅਸੀਂ 3 ਬੰਦੇ ਆਏ ਆ ਜੀ। ਕੀ ਨਾਂ ਹੈ? ਪਲਵਿੰਦਰ ਗਿੱਲ, ਹਾਂਜੀ। ਕੁਲਵੰਤ ਗਿੱਲ ਤੇ ਮੈਂ ਜਰਨੈਲ ਚੀਮਾ ਜੀ। 3 ਬੰਦੇ ਆਏ ਆ ਔਰ ਅਸੀਂ
ਆਪਣੇ ਬੜੇ ਹੀ ਦੋਸਤਾਂ ਨੂੰ ਮਿਲ ਲਿਆ। ਵੀਜ਼ਾ ਤੁਹਾਡਾ ਆਸਾਨੀ ਨਾਲ ਲੱਗ ਗਿਆ ਸੀ? ਮੈਂ ਨਾ ਉਹ ਕਹਿੰਦੇ ਨਾ ਆਵੋ ਤੇ ਵੀਜ਼ਾ ਲਵਾਵੋ। ਅੱਛਾ ਤੁਸੀਂ ਇਹ ਦੇਖੋ ਕਿ ਸਭ ਤੋਂ ਵੱਡੀ ਗੱਲ ਇਹ ਆ ਖੋਲਿਆ ਸੀ ਇਹਨਾਂ ਨੇ, ਅਸੀਂ ਵੀਜ਼ਾ ਲਿਆ ਵੇ ਜੀ, ਟੂਰਿਸਟ ਵੀਜ਼ਾ ਲਿਆ। ਬੰਦ ਕਰਦੇ ਫਿਰ ਬੰਦ ਕਰਦੇ। ਇੱਥੇ ਆ ਕੇ ਚੀਮਾ ਸਾਹਿਬ ਕੋਈ ਟੈਨਸ਼ਨ ਹੋਈ ਹੋਵੇ? ਨਹੀਂ ਟੈਨਸ਼ਨ ਮੈਂ ਦੱਸ ਰਿਹਾ ਕਿ ਲੋਕੀ ਜਿੱਥੇ ਅਸੀਂ ਪੈਰ ਰੱਖ ਰਹੇ ਆ ਨਾ, ਜਿਹੜੀ ਸਾਡੇ ਇੱਥੇ ਭਰਾ ਨੇ ਥੱਲੇ ਆਪਣੀਆਂ ਤਲੀਆਂ ਰੱਖਣ ਦੇ ਨੇ, ਤੋਂ ਵੱਧ ਕੋਈ ਗੱਲ ਹੀ ਹੈ ਨਹੀਂ। ਤਲੀਆਂ ਰੱਖਣ ਦੇ ਨਾਲੇ ਜੀ ਤੁਸੀਂ ਨਵੇਂ ਆਏ ਹੋ ਮਤਲਬ ਅਸੀਂ ਉਧਰ ਜਾਈਏ, ਤੁਸੀਂ ਸਾਨੂੰ ਤਾਂ ਤਾਮਨ ਕਰਦੇ ਹੋ, ਅਸੀਂ ਤੁਹਾਡਾ ਨਾਲ ਤਾਮਨ ਕਰੀਏ ਤੇ ਫਿਰ ਗੱਲ ਇਹ ਹੈ ਨਾ ਕਿ ਬੰਦਾ ਭਰਾ ਵਾ, ਇੱਕ ਜ਼ੁਬਾਨ, ਇੱਕ ਖਾਣ ਪੀਣ, ਇੱਕ ਗੱਲਬਾਤ। ਅਸਲ ਵੀਜ਼ੇ ਦੀ ਆਸਾਨੀ ਹੋਣੀ ਚਾਹੀਦੀ। ਜਿਹੜਾ ਵੀਜ਼ਾ ਨਾ ਦੇਖੋ ਪਹਿਲੀ ਤਾਂ ਗੱਲ ਇਹ ਆ, ਦੋ ਚੀਜ਼ਾਂ ਕਰਨ। ਜਿਹੜੇ ਤੁਸੀਂ ਹੋ ਜਿੱਦਾਂ ਉਧਰੋਂ ਆਏ ਹੋ, ਤੁਸੀਂ ਕਿਹੜੇ ਬੰਬ ਚੁੱਕ ਕੇ ਉਧਰ ਲੈ ਜਾਓਗੇ? ਅਸੀਂ ਬਾਬੇ ਨਾਨਕ ਦੀ ਧਰਤੀ ਤੇ ਬੰਬ ਚੁੱਕ ਕੇ ਲਿਆਵਾਂਗੇ। ਇਸ ਉਮਰ 'ਚ ਕਿੰਨੇ ਬੰਬ ਇਹਨਾਂ ਜਿਹੜੇ ਤੁਸੀਂ ਹੋ, ਜਿਹੜੇ ਉਧਰੋਂ ਆਏ ਨੇ, ਉਹਨਾਂ ਦਾ ਵੀਜ਼ਾ ਕੋਈ ਏਡੀ ਆਸਾਨੀ ਨਾਲ ਕਰਨਾ ਚਾਹੀਦਾ ਜਿਹੜਾ ਉੱਥੇ ਬਾਰਡਰ ਤੇ ਉਹਨਾਂ ਨੂੰ ਐਂਟਰੀ ਮਿਲ ਜਾਏ, ਜਿਵੇਂ ਯੂਰਪ 'ਚ। ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਅੱਛਾ ਨੰਬਰ 2, ਜਿੰਨੇ ਵੀ ਲੋਕ ਉਧਰੋਂ ਉਜੜੇ ਨੇ ਇੱਧਰ ਉੱਧਰ, ਉਹਨਾਂ ਤੇ ਆਸਾਨੀ ਹੋ ਜਾਏ। ਦੂਸਰੇ ਵੀ ਜਿਹੜੇ ਭਰਾ ਨੇ, ਜੇ ਮੈਂ ਇਹਨਾਂ ਨੂੰ ਲੈਟਰ ਭੇਜਦਾ ਤੇ ਇਹਨਾਂ ਨੂੰ ਵੀਜ਼ਾ ਮਿਲੇ, ਮੇਰੀ ਜ਼ਿੰਮੇਵਾਰੀ ਹੈ। ਮੈਂ ਜਦੋਂ ਮੈਂ ਲੈਟਰ, ਮੇਰੀ ਜ਼ਮੀਨ ਭਾਂਡਾ ਸਾਰਾ ਕੁਰ ਕਰ ਲਓ, ਜੇ ਕੋਈ ਗਲਤੀ ਕਰਕੇ ਜਾਂਦਾ ਆਉਂਦੇ ਨੇ, ਮੇਰੀ ਜ਼ਿੰਮੇਵਾਰੀ ਇਹਨੂੰ ਵਾਪਸ ਭੇਜਣ ਦੀ। ਤੇ ਇਹੋ ਕੁਝ ਹੁੰਦਾ, ਅਸੀਂ ਅਮਰੀਕਾ ਕੈਨੇਡਾ ਦਾ ਵੀਜ਼ਾ ਲੈਂਦੇ ਤੇ ਸਪਾਂਸਰ ਲੈਟਰ ਹੀ ਮੰਗਾਉਂਦੇ ਆ ਤੇ ਉਹ ਦਿੰਦੇ ਨਾ ਵੀਜ਼ਾ। ਇਹੋ ਜਿਹੀ ਸਹੂਲਤਾਂ ਥੋੜੀਆਂ ਵੀਜ਼ੇ ਦੀਆਂ ਸੌਖੀਆਂ ਜੋ ਲੋਕੀ ਮਿਲਣਾ ਚਾਹੁੰਦੇ ਨੇ। ਲੋਕੀ ਮਤਲਬ ਬਾਹਾਂ ਚੌੜੀਆਂ ਕਰਕੇ ਖੜੇ ਨੇ ਕਿ ਆਓ ਗੱਲ ਲੱਗੋ। ਤੁਸੀਂ ਆਪਣੇ ਪਿੰਡ ਇੰਟਰ ਹੋਏ ਭਾਜੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ। 2 ਵਾਰੀ ਮੈਂ ਗਿਆ ਵਾਂ। ਉਦੋਂ ਅਸੀਂ 4 ਵਜੇ ਗਏ ਆ, ਰਾਤ 10 ਵਜੇ ਤੱਕ ਸਾਰਾ ਪਿੰਡ ਸਾਡੇ ਕੋਲ ਬੈਠਾ ਰਿਹਾ। ਅੱਛਾ ਫਿਰ ਉਸ ਪਿੰਡ ਨੇ ਮੇਰਾ ਕੱਲਾ ਜ਼ਮੀਨ ਦੇ ਮਰਬੇ 14 ਮਰਬੇ ਸਾਡੀ ਉਹ ਪਿੰਡ ਦੀ ਜ਼ਮੀਨ ਸੀ ਤੇ ਕੋਈ 1.5-2 ਕਿੱਲੇ ਚ ਹਵੇਲੀ ਸੀ। ਅੱਛਾ ਉਹ ਸਾਰੀ ਉਹਨਾਂ ਨੇ ਸਾਨੂੰ ਵਿਖਾਈ ਆ। ਫਿਰ ਉਹਨਾਂ ਕਿਹਾ ਵੀ ਅੱਜ ਜਾਣਾ ਇਸ ਪਿੰਡ ਚ ਰਹਿਣਾ। ਅਸੀਂ ਨੇੜੇ ਹੀ ਸੀਗੇ ਆਪਣੇ ਅਖਲਾਕ ਚੀਮਾ, ਉਹਦੇ ਕੋਲ ਠਹਿਰੇ ਸੀ। ਅਗਲੇ ਦਿਨ ਸਵੇਰੇ 9 ਵਜੇ ਆ ਗਏ ਆ ਤੇ ਉਹ ਸਾਰੇ ਹੀ ਲੋਕ ਸਾਡੇ ਆਉਂਦੇ ਨੇ ਇੰਤਜ਼ਾਰ ਕਰਦੇ, ਮੰਜੀਆਂ ਢਾਹ ਕੇ ਪਿੰਡ 'ਚ ਬੈਠੇ ਸੀ। ਅੱਛਾ ਸਾਰਾ ਪਿੰਡ ਉਸ ਤਰ੍ਹਾਂ ਹੀ ਬੈਠਾ ਕਿ ਭੈਣਾਂ ਸਾਡੀਆਂ, ਧੀਆਂ, ਮਾਵਾਂ, ਦਾਦੀਆਂ ਸਾਰੀਆਂ ਉਹ ਰਾਹ ਦੇਖ ਰਹੀਆਂ ਸਨ। ਵਾਹ ਜੀ। ਔਰ ਦੱਸ ਰਹੇ ਸਨ ਕਿ ਯਾਰ ਪਿੰਡ ਦੇ ਪੁੱਤ ਆ ਰਹੇ ਨੇ, ਉਸ ਪਿੰਡ ਦੇ ਜੀ ਪੁੱਤਰ ਆ ਰਹੇ ਨੇ, ਇਸ ਮਿੱਟੀ ਦੇ ਜੰਮੇ ਜਿਹੜੇ ਇੱਧਰ ਆ ਰਹੇ ਨੇ। ਕੋਈ ਤੁਹਾਡੇ ਬਜ਼ੁਰਗਾਂ ਦਾ ਜਾਣਨ ਵਾਲਾ ਬਜ਼ੁਰਗ ਬਹੁਤ ਮਿਲੇ ਨੇ ਜਿੰਨਾ ਕੱਲੀ ਗੱਲ ਦੱਸੀ ਹੈ। ਬਹੁਤ ਮਿਲੇ। ਮੈਂ ਜਹਾਂਗੀਰ ਸਾਹਿਬ ਟੋਂਗਾ ਵਾਲੀ ਕੱਲ ਦੇ ਉਹਨਾਂ ਦੇ ਕੋਲ ਆਇਆ, ਔਰ ਜੇ ਹਿਸਾਬ ਨਾਲ ਸਾਨੂੰ ਲੈ ਕੇ ਆਏ ਨਾ, ਐਡੀ ਔਕਾਤ ਦੇ ਮਾਲਕ ਨਹੀਂ, ਤੁਹਾਨੂੰ ਸਹੀ ਮੈਂ ਦਿਲੋਂ ਕਹਿਣਾ, ਮੈਂ ਐਡੀ ਔਕਾਤ ਦੇ ਮਾਲਕ ਨਹੀਂ ਜਿਹੜਾ ਕਹਿੰਦਾ 400 ਮੀਲ ਦੌੜ ਕੇ। ਮੈਂ ਦੇਖੋ ਗੁਰਦੁਆਰੇ ਦੇ ਸਾਹਮਣੇ ਖੜਾ ਮੈਂ ਸਿੱਖ ਹਾਂ। ਜਿੰਨੀ ਇਹਨਾਂ ਨੇ ਕੁਰਬਾਨੀ ਹੋ ਸਕਦਾ ਉੱਥੇ ਉਹ ਤਾਂ ਮੈਂ ਨਹੀਂ ਨਾ ਕਰ ਸਕਾਂ। ਜਿੰਨਾ ਇਹ ਖੱਜਲ ਖਰਾਬ, ਇੰਨੀ ਮੈਂ ਔਕਾਤ ਦਾ ਮਾਲਕ ਨਹੀਂ ਸੀ ਜਿੰਨਾ ਇਹਨਾਂ ਨੇ ਜਹਾਂਗੀਰ ਸਾਹਿਬ ਨੇ ਪਿਆਰ ਦਿੱਤਾ ਵੇ। ਮੈਂ ਉਸ ਨੂੰ ਭੁੱਲ ਨਹੀਂ ਸਕਦਾ। ਉਧਰ ਸਰਦਾਰ ਅਸਮਤ ਚੱਠਾ ਸਾਹਿਬ ਖੜੇ ਨੇ ਤੇ ਮੇਰੇ ਖੜੇ ਇਕਬਾਲ ਸਾਹਿਬ, ਜੇ ਮਰਾਣਾ 24 ਇਕਬਾਲ, ਆਪਾਂ ਸਾਰੇ ਇੱਕ ਦੂਜੇ ਨੂੰ ਚਿਹਰਾਂ ਦੇ ਜਾਣਦੇ ਆ ਫੇਸਬੁੱਕ ਤੇ। ਪਰ ਇਹ ਬੜੀ ਕਮਾਲ ਹੋਈ ਇਹਨੂੰ ਅਸੀਂ ਭੁੱਲ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੇ ਜੀ। ਵਾਹ ਜੀ ਵਾਹ। ਸਾਹਿਬ ਵੀ ਆ ਗਏ ਸਾਡੇ, ਔਰ ਅਸਮਤ ਚੱਠਾ ਸਾਹਿਬ ਨੇ ਇਹ ਗੱਲ ਆਖਰੀ ਕਰਤੀ ਕਿ ਹੁਣ ਅਗਲੀ ਦੁਨੀਆ 'ਚ ਹੀ ਮਿਲਾਂਗੇ ਜਾ ਕੇ। ਅਗਲੀ ਦੁਨੀਆ 'ਚ ਉਹ ਪਤਾ ਨਹੀਂ। ਹੁਣ ਤੇ ਆਵਾਂਗੇ। ਸਾਡੇ ਰਾਣਾ ਸਾਹਿਬ ਦਾ ਵਿਆਹ ਇਹਨਾਂ ਨਾਲ ਵਾਅਦਾ ਵੇ। ਜਦੋਂ ਵੀ ਰਾਣਾ ਸਾਹਿਬ 10 ਦਿਨਾਂ ਨੂੰ ਕਰਦੇ ਤੇ 10 ਦਿਨੋਂ ਵਾਪਸ ਆਵਾਂਗੇ। ਅਸੀਂ 3 ਬੰਦਿਆਂ ਨੇ ਇੱਥੇ ਵਿਆਹਾਂ ਤੇ ਮੈਂ ਕੀਤਾ, ਔਰ ਰਾਣਾ ਸਾਹਿਬ ਨੇ ਮੇਰਾ ਵਾਅਦਾ ਵੇ ਜਿਸ ਟਾਈਮ ਇਹ ਵਿਆਹ ਕਰਦੇ ਨੇ ਅਸਮਤ ਚੱਠਾ ਸਾਹਿਬ ਕੋਲ ਖੜੇ ਜ਼ਰੂਰ ਵਿਆਹ ਤੇ ਪਹੁੰਚਾਂਗੇ। ਲੋ ਜੀ ਵਾਅਦਾ ਪੱਕਾ ਵਾਅਦਾ ਸਬੂਤ ਆ ਗਿਆ। ਬਿਲਕੁਲ ਉਹ ਜੱਟ ਦਾ ਵਾਅਦਾ ਤੇ ਲੋਹੇ ਦਾ ਗਾਡਰ। ਬਿਲਕੁਲ ਤੂੰ ਦਾ ਮੋਛਾ ਇੱਕ ਬਰਾਬਰ ਹੈ ਜੀ। ਲੋ ਜੀ ਇੱਥੇ ਰਾਏ ਵੀ ਇਕੱਠੇ ਹੋਏ ਨੇ, ਰਾਜਪੂਤ ਵੀ ਨੇ, ਜੱਟ ਵੀ ਨੇ ਤੇ ਗੁੱਜਰ ਵੀ ਹੈਗੇ ਨੇ ਇਹਨਾਂ ਦੇ ਦੋਸਤ। ਬਿਲਕੁਲ ਜੀ, ਸਾਰੀਆਂ ਬਰਾਦਰੀਆਂ ਜੀ ਮਾਸ਼ਾਅੱਲਾ ਇੱਥੇ ਇਕੱਠੀਆਂ ਹੋਈਆਂ ਨੇ। ਸਹੀ ਗੱਲ ਹੈ। ਗਿੱਲ ਸਾਹਿਬ ਅੱਗੇ ਆਓ ਜੀ। ਗਿੱਲ ਸਾਹਿਬ ਇੱਥੇ ਆਓ। ਤੇ ਗਿੱਲ ਸਾਹਿਬ ਹੁਣ ਤੁਹਾਡੇ ਕੋਲ ਅਸੀਂ ਪੁੱਛਾਂਗੇ ਤੁਹਾਨੂੰ ਕਿਦਾਂ ਦਾ ਲੱਗਿਆ ਇੱਥੇ ਆ ਕੇ? ਪਾਕਿਸਤਾਨ ਪਹਿਲੀ ਦਫਾ ਆਏ? ਪਹਿਲੀ ਦਫਾ ਜੀ। ਪਹਿਲੀ ਦਫਾ ਆਏ। ਕਿਹੜਾ ਪਿੰਡ ਹੈ ਪਿੱਛੇ ਆਪਣਾ? ਸਾਡਾ ਪਿੰਡ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕਸਵਾਣਾ ਪਿੰਡ ਹੈ ਜੀ। ਕਸਵਾਣਾ ਫਿਰੋਜ਼ਪੁਰ। ਸਹੀ ਹੋ ਗਿਆ। ਤੇ ਹੁਣ ਤੁਸੀਂ ਉੱਥੇ ਰਹਿੰਦੇ ਹੋ ਪਿੰਡ ਦੇ ਵਿੱਚ ਕਿ ਕਿਤੇ ਹੋਰ ਜਗ੍ਹਾ? ਮੈਂ ਜੀ ਐਕਚੁਅਲੀ ਰਹਿੰਦਾ ਅਮਰੀਕਾ ਰਹਿੰਦਾ ਆ। ਅੱਛਾ ਤੇ ਮੈਂ ਹਰੇਕ ਸਾਲ ਪਿੰਡ ਆਉਣਾ ਆ। ਅੱਛਾ। ਅਸੀਂ ਹਰੇਕ ਸਾਲ ਆ ਕੇ ਪਿੰਡ ਰਹਿੰਦੇ 2-3 ਮਹੀਨੇ।
ਤੇ ਜੋ ਵੀ ਹੋ ਸਕੇ ਅਸੀਂ ਉੱਥੇ ਪਿੰਡ ਦੇ ਵਿੱਚ ਆਪਦੀ ਮਿਲ ਗਿਲ ਕੇ ਤਰੱਕੀ ਦੀ ਮੈਂ ਹੁਣ ਦੇਖ ਰਿਹਾ ਤੁਸੀਂ ਗੁਰਦੁਆਰੇ ਆਏ ਤੇ ਇਮੋਸ਼ਨਲ ਹੋ ਗਏ ਕਿੰਨਾ ਦਾ ਲੱਗਿਆ ਤੁਹਾਨੂੰ? ਬਹੁਤ ਵਧੀਆ ਲੱਗਾ ਜੀ। ਵਾਹਿਗੁਰੂ ਕਿਰਪਾ ਕਰੇ ਸਾਨੂੰ ਛੇਤੋਂ ਇਹ ਜਦੋਂ ਵੀ ਆਉਂਦੇ ਪਿੰਡ ਕਬੱਡੀਆਂ ਮੈਡੀਕਲ ਸਾਰਾ ਕੁਝ ਲਾਉਂਦੇ ਨੇ ਜਾ ਕੇ ਕੈਂਪ ਸ਼ੈਂਪ ਲਾਉਂਦੇ ਨੇ। ਛੇਤੀ ਸਾਨੂੰ ਸੇਵਾ ਸੰਭਾਲ ਦਾ ਮੌਕਾ ਮਿਲੇ ਤੇ ਅਸੀਂ ਸਮਾਜੀ ਕਾਰਕੁਨ ਕਰੀਏ, ਨਹੀਂ ਜੋ ਵੀ ਕਰ ਸਕਦੇ ਸੇਵਾ ਕਰਕੇ ਗੁਰੂ ਘਰਾਂ ਦੀ ਚੜ੍ਹਦੀ ਕਲਾ ਬਖਸ਼ੀਏ, ਸਵਾਦ ਦਾ ਭਲਾ ਲਈਏ ਜੀ। ਮੌਸਮ ਨਾਲ ਥੋੜੀ ਬਾਤੀ ਹੋਈ ਹੈ, ਵਾਦਾ ਕਰਨਾ ਜੀ ਕਿਸੇ ਨੇ ਛੇੜਿਆ। ਬਿਲਡਿੰਗ ਠੀਕ ਆ ਜੀ, ਪਰ ਜਿਸ ਤਰ੍ਹਾਂ ਕਿ ਜਿਵੇਂ ਉਹ ਦੂਸਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਰਹੇ ਆ, ਜਿਹੜੀ ਇਸ ਤਰ੍ਹਾਂ ਖਾਲੀ ਪਈ ਜਗ੍ਹਾ ਤੇ ਸਾਡੇ ਗੁਰੂ ਸਾਹਿਬ ਆਏ ਸੀਗੇ, ਉਹਨਾਂ ਦੀ ਵੀ ਸੇਵਾ ਸੰਭਾਲ ਉਸ ਤਰ੍ਹਾਂ ਹੀ ਕਰਨ ਤੇ ਇੱਥੇ ਆਪਦੇ ਪ੍ਰਬੰਧਕ ਲਾਉਣ ਤੇ ਇਹਨੂੰ ਵਧੀਆ ਤਰੀਕੇ ਨਾਲ ਬਣਾਉਣ। ਹਾਂਜੀ, ਬੁਰੀ ਹਾਲਾਤ ਸਨ ਜਦੋਂ ਘੁੰਮਤ ਆਈ ਹੈ ਪਿੰਡਾਂ ਨਾਲ ਖਾਲੀ ਸਾਰੀ ਚਾਰ ਦੀਵਾਰੀ ਵੀ ਕੱਢ ਤੁਸੀਂ ਦੇਖੀ ਹੈ। ਹੁਣ ਇੱਥੇ ਕੰਮ ਵੀ ਸਟਾਰਟ ਹੋਇਆ, ਬਾਹਰ ਵੀ ਤੁਸੀਂ ਦੇਖਿਆ ਤੇ ਇਨਸ਼ਾਅੱਲਾ ਜੀ ਬਾਕੀ ਵੀ ਨਾਲ ਹੀ ਜਿੰਨੇ ਗੁਰਦੁਆਰੇ ਹੈ ਨੇ ਸਾਰੇ ਉੱਥੇ ਕੰਮ ਸ਼ੁਰੂ ਹੋਏਗਾ ਪਾਕਿਸਤਾਨ ਦੇ ਵਿੱਚ। ਤੇ ਤੁਹਾਡੇ ਸਾਹਮਣੇ ਕਰਤਾਰਪੁਰ ਦਾ ਲਾਂਘਾ ਖੁੱਲਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਤਾਂ ਜੀ ਇੱਕ ਵਾਹਿਗੁਰੂ ਦੀ ਅੱਲਾ ਦੀ ਕਿਰਪਾ ਹੋਈ ਆ ਇਮਰਾਨ ਖਾਨ ਸਾਹਿਬ ਤੇ ਸਿੱਧੂ ਸਾਹਿਬ ਤੇ, ਜਿਨ੍ਹਾਂ ਨੇ ਕਿ ਰਲ ਮਿਲ ਕੇ ਦੁਨੀਆ ਦੀ ਸ਼ਾਬਾਸ਼ ਖੱਟੀ ਅਤੇ ਇਤਿਹਾਸ ਦੇ ਵਿੱਚ ਆਉਣ ਵਾਲੇ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਇਹਨਾਂ ਦਾ ਨਾਂ ਕਿ ਇਹਨਾਂ ਬੰਦਿਆਂ ਨੇ ਸਿੱਖ ਕੌਮ ਦੀ ਸੇਵਾ ਕੀਤੀ, ਪਿਆਰ ਮੁਹੱਬਤ ਵਧਾਇਆ ਦੋਨਾਂ ਮੁਲਕਾਂ ਦੇ ਵਿੱਚ, ਜੋ ਆਪਸ ਵਿੱਚ ਮਤਭੇਦ ਸੀ ਕੁਛ ਦੂਰ ਹੋਏ ਆ ਜੀ ਅੱਗੇ ਨਾਲੋਂ। ਬਿਲਕੁਲ। ਤੇ ਮੈਂ ਦੁਆ ਕਰਦਾ ਵਾਹਿਗੁਰੂ ਅੱਗੇ, ਅੱਲਾ ਅੱਗੇ ਵੀ ਹੋਰ ਵੀ ਕਿਰਪਾ ਕਰੇ ਦੋਨਾਂ ਮੁਲਕਾਂ ਤੇ ਵੱਧ ਤੋਂ ਵੱਧ ਤਰੱਕੀ ਕਰੀਏ ਤੇ ਇੱਕ ਦੂਜੇ ਦਾ ਭਲਾ ਕਰੀਏ। ਮੈਂ ਬਾਬਾ ਨਾਨਕ ਦੀ ਫਿਲਾਸਫੀ ਦੇ ਥਰੂ ਕਹਿੰਦਾ, ਜਿਸ ਤਰ੍ਹਾਂ ਬਾਬਾ ਨਾਨਕ ਨੇ ਕਿਹਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿੰਦਾਬਾਦ ਜੀ। ਮੈਂ ਜੀ MNA ਰਾਣਾ ਤਸੱਦਰ ਸਾਹਿਬ ਨੇ ਬਹੁਤ ਹੀ ਇੱਜ਼ਤ, ਬਹੁਤ ਹੀ ਮਾਣ ਦਿੱਤਾ ਵੇ, ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ। ਔਰ ਅੱਜ ਰਾਤ ਦਾ ਵੀ ਉਹਨਾਂ ਨੇ ਸਾਨੂੰ ਦਾਵਤ ਦਿੱਤੀ ਹੈ ਬਹੁਤ ਹੀ ਪਿਆਰ ਨਾਲ। ਪਹਿਲੀ ਵਾਰੀ ਮਿਲ, ਅਸੀਂ ਜਿਨ੍ਹਾਂ ਨੂੰ ਐਂ ਲੱਗਦਾ ਕਿ ਜਿਹੜੇ ਸਦੀਆਂ ਤੋਂ ਜਾਣਦੇ, ਕਿਉਂਕਿ ਖੂਨ ਇੱਕ ਸੀ, ਜਗ੍ਹਾ ਇੱਕ ਸੀ, ਤੇ ਸ਼ਾਮ ਨੂੰ ਵੀ ਉਹਨਾਂ ਕੋਲ ਬੈਠਾਂਗੇ ਤੇ ਫਿਰ ਉੱਥੇ ਜਾ ਕੇ ਅਸੀਂ ਤੁਹਾਨੂੰ ਸਾਰੀਆਂ ਗੱਲਬਾਤ ਸੁਣਾਵਾਂਗੇ। ਅੱਛਾ, ਮੈਨੂੰ ਇਹ ਦੱਸੋ ਜਿਹੜੇ ਪਾਰਟੀਸ਼ਨ ਉੱਤੇ ਕੰਮ ਕਰਦੇ ਨੇ ਚੈਨਲ ਪਾਕਿਸਤਾਨ ਦੇ, ਉਧਰ ਦੇਖੇ ਜਾਂਦੇ ਨੇ ਸਟੋਰੀਆਂ ਜਿਹੜੀਆਂ ਬਜ਼ੁਰਗਾਂ ਦੀਆਂ ਹੁੰਦੀਆਂ ਨੇ, ਜਿਹੜੀ ਆਪ ਤੁਸੀਂ ਬਣਾ ਰਹੇ ਹੋ, ਇਹ ਤੇ ਬਹੁਤ ਦੇਖਦੇ ਆ ਇਹਨਾਂ ਚੀਜ਼ਾਂ ਨੇ। ਇਹ ਤੇ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ, ਜਿੰਨੇ ਵੀ ਲੱਗੇ ਉਧਰ ਵੀ ਲੱਗੇ ਨੇ, ਇੱਧਰ ਵੀ ਲੱਗੇ ਨੇ। ਇਹਦੇ ਸਾਨੂੰ ਦੋ ਫਾਇਦੇ ਹੋਣਗੇ। ਕੱਲ ਨੂੰ ਸਾਡੇ ਬੱਚਿਆਂ ਨੂੰ ਕੋਈ ਝੂਠ ਨਹੀਂ ਦੱਸੇਗਾ ਕਿ ਨਹੀਂ ਇੱਦਾਂ ਹੋਈ ਇੱਦਾਂ ਹੋਈ, ਤੇ ਉਹ ਸੱਚਾਈ ਤੁਸੀਂ ਰੱਖ ਚੱਲੇ ਹੋ ਬੱਚਿਆਂ ਲਈ। ਇਹ ਬਹੁਤ ਵੱਡੀ ਸੱਚਾਈ ਹੈ। ਗੁਲਾਬ ਦੇ ਫੁੱਲ ਨੇ ਆਪਣੇ ਜਿਹੜੇ ਕੋਈ ਰਹਿ ਗਏ ਨੇ। ਹਾਂਜੀ, ਤੇ ਇਹਨਾਂ ਕੋਲ ਹਾਂਜੀ ਜਿੰਨੀਆਂ ਵੀ ਇਹ ਸਾਡੇ ਕੋਈ ਬਜ਼ੁਰਗ ਨੇ, ਉਹਨਾਂ ਕੋਲ ਸਾਰੀਆਂ ਮੂਵੀਆਂ ਬਣਾ ਕੇ ਰੱਖੋ, ਸਾਡੇ ਕੰਮ ਆਉਣੀਆਂ ਜੇ, ਸਾਡੇ ਬੱਚਿਆਂ ਦੇ ਕੱਲ ਨੂੰ ਕੰਮ ਆਉਣੇ। ਆਪਣੇ ਕੋਲ ਅਸਵਚਤਾ ਸਭ ਕੁਝ ਝੂਠ ਨਹੀਂ ਬੋਲ ਸਕਦਾ, ਕਿਉਂ ਜਾਂਗੀ ਸਾਹਿਬ? ਕੱਲ ਨੂੰ ਕੋਈ ਕਵੇ ਕਿ ਨਹੀਂ ਬਈ ਸਿੱਖਾਂ ਦਾ ਕਸੂਰ ਹੈ ਜਾਂ ਮੁਸਲਮਾਨਾਂ ਦਾ ਕਸੂਰ ਹੈ, ਨਹੀਂ। ਅਸੀਂ ਭਰਾਵਾਂ ਸਾਡਿਆਂ ਕੋਲੋਂ ਵੱਡਿਆਂ ਕੋਲੋਂ ਕੁਝ ਗਲਤੀਆਂ ਲਾ ਲਓ, ਜਾਂ ਅੱਲਾਹ ਤਾਲਾ ਬਾਬੇ ਨਾਨਕ ਦਾ ਹੁਕਮ ਸੀ, ਉਹ ਅਸੀਂ ਉਹਨੂੰ ਭੁੱਲਣਾ ਚਾਹੁੰਦੇ, ਗਾਹ ਵਧਣਾ ਚਾਹੁੰਦੇ। ਉਹ ਲਿਖੀਆਂ ਸਨ, ਲੇਖ ਲਿਖੇ ਸਨ ਜਿਹੜੇ ਸਾਨੂੰ ਐਡੀ ਦੂਰ ਖੱਜਲ ਖਰਾਬ। ਤੇ ਕਿੰਨਾ ਪਿਆਰ ਹੈ ਉਦੋਂ, ਕਿੰਨਾ ਪਿਆਰ ਸੀ। ਇੱਕਦਮ ਜਿਹੜੀ ਹੋਈ ਹੈ ਲੇਖ ਲਿਖੇ ਸਨ। ਤੇ ਇਹਨਾਂ ਬਜ਼ੁਰਗਾਂ ਨੂੰ, ਇਹਨਾਂ ਗੁਲਾਬ ਦੇ ਫੁੱਲਾਂ ਨੂੰ ਜਿਹੜਾ ਤੁਸੀਂ ਕਵਰ ਕਰ ਰਹੇ ਹੋ, ਇਹ ਆਉਂਦੀਆਂ ਪੀੜ੍ਹੀਆਂ ਤੱਕ ਰਹੇਗਾ। ਇਹ ਬੱਚੇ ਸਾਡੇ ਪੜ੍ਹਨਗੇ ਤੇ ਇਹਨਾਂ ਨੂੰ ਪਤਾ ਲੱਗੇਗਾ ਜੀ। ਨਾਲੇ ਜੀ ਤਕਲੀਫ ਤੁਹਾਨੂੰ ਹੋਈ ਹੈ ਜਾਂ ਸਾਨੂੰ ਹੋਈ ਹੈ? ਤਕਲੀਫ ਤਾਂ ਹੋਈ ਹੈ ਨਾ, ਤੁਸੀਂ ਗਏ ਹੋ ਇੱਧਰ ਆਪਣਾ ਆਪ ਛੱਡ ਕੇ, ਜਾਂ ਸਾਨੂੰ ਅਸੀਂ ਛੱਡ ਕੇ ਆਏ ਹਾਂ ਹਰ ਸ਼ਾਇਦ ਜਿੰਨੀ ਵੀ ਆ। ਸੁਣੇ ਕਿ ਤਕਲੀਫ ਤਾਂ ਅਸੀਂ ਸਾਨੂੰ ਹੋਈ ਆ, ਮਤਲਬ ਹੈ ਆਪਣਾ ਦੂਸਰਾ ਇਸ ਬੰਦਿਆਂ ਨੂੰ ਕੀ ਮੁਲਕ ਦਾ ਪਤਾ, ਮਤਲਬ ਜਿਹੜੇ ਇੱਥੇ ਲੁੱਟ ਖਾਣ ਵਾਲੇ ਸਾਨੂੰ ਉਧਰ ਲੁੱਟ ਖਾ ਕੇ ਅਸੀਂ ਆਪਣੇ ਕੱਪੜੇ ਤਨ ਬਦਲ ਲੈ ਕੇ ਆ ਗਏ ਆਪਣੇ ਬੱਤਨ ਚ। ਇਹ ਬੱਤਨ ਸਾਡਾ ਵੰਡਿਆ ਗਿਆ ਸੀ ਤੇ ਤਾਂ ਅਸੀਂ ਇਧਰ ਆ ਗਏ। ਬੱਤਨ ਨਾ ਵੰਡਿਆ ਜਾਂਦਾ, ਤੁਸੀਂ ਉਧਰ ਅਸੀਂ ਇੱਧਰ। ਇਹ ਦੱਸੋ ਕਿ ਇੱਥੇ ਆ ਸਿੱਖ ਆਏ ਹੁਣ ਅਕਸਰ ਆਉਂਦੇ ਨੇ ਤੁਹਾਡੇ ਪਿੰਡ, ਤੁਹਾਨੂੰ ਕਿਦਾਂ ਦਾ ਲੱਗਦਾ ਜਦੋਂ ਸਿੱਖ ਉਹਨਾਂ ਨੂੰ ਮਿਲਦੇ? ਬੜੇ ਮੁਹੱਬਤ ਨਾਲ ਆਉਂਦੇ, ਅਸਾਸੀ ਮੁਹੱਬਤ ਨਾਲ ਉਹਨਾਂ ਨੂੰ ਮਿਲਦੇ ਆ, ਉਹ ਵੀ ਮੁਹੱਬਤ ਨਾਲ ਮਿਲਦੇ ਨੇ। ਕਿਸ ਵਾਰ ਜਦੋਂ ਕਦੇ ਵਿਚਾਰੇ ਆਉਂਦੇ ਨੇ, ਉਹ ਅਸੀਂ ਕਦੇ ਜਾਂਦੇ ਆ। ਮੈਨੂੰ ਇੱਥੇ ਆਏ ਸਨ 2 ਬੰਦੇ ਸਿੱਖ ਕਹਿੰਦੇ ਸਾਨੂੰ, ਪਟਿਆਲੇ ਤੋਂ ਆਏ ਸਨ। ਉਹ ਆਖਣ ਲੱਗੇ ਯਾਰ ਤੂੰ ਆ ਸਾਡੇ ਕੋਲ। ਮੈਂ ਕਿਹਾ ਯਾਰ ਮੈਨੂੰ ਲਿਖ ਕੇ ਵੀ ਦੇ ਗਏ ਨੇ, ਮੈਨੂੰ ਵੀ ਆਂਦੇ ਤੂੰ ਆ। ਮੈਨੂੰ ਮੈਂ ਕਿਹਾ ਉਹਨੂੰ, ਮੈਂ ਯਾਰ ਮੈਨੂੰ ਕੰਮ ਹੋਵੇ ਤੇ ਫਿਰ ਤਾਂ ਬੰਦਾ ਆਦਾ।
ਜਦੋਂ ਕੰਮ ਆਇਆ ਸਾਨੂੰ ਯਾਰ ਮਿਲਣ ਵਾਸਤੇ ਹੀ ਆ ਜਾ ਤੂੰ ਬਿਲਕੁਲ ਮਿਲਣ ਵਾਸਤੇ ਹੀ ਆ ਜਾ ਸਾਨੂੰ ਤੇ ਤੇਰਾ ਜੋ ਕਹੇਗਾ ਉੱਥੇ ਕੰਮ ਵੀ ਅਸੀਂ ਕਰਾ ਕੇ ਦਵਾਂਗੇ ਆਂਦਾ ਮੈਂ ਐਮਐਨਏ ਆ ਮੈਂ ਆਂਦਾ ਉੱਥੇ ਅੱਛਾ ਤੇ ਉਹਦਾ ਪਰ ਦੂਸਰਾ ਪਿੰਡ ਸੀ ਪਰਲੇ ਪਾਸੇ ਕੋ ਉੱਥੇ ਕੋਈ ਕੰਮ ਸੀ ਮੈਨੂੰ ਤੇ ਮੈਂ ਕਿਹਾ ਯਾਰ ਜੇ ਉਹ ਕੰਮ ਕਰਾ ਦੇ ਤੇ ਫਿਰ ਮੈਂ ਆ ਜਾਣਾ ਉਹ ਆਖਣਗਾ ਯਾਰ ਤੂੰ ਆ ਤੇ ਤੇਰਾ ਮੈਂ ਨਾ ਬਿਨਾ ਪੈਸੇ ਤੋਂ ਬਿਨਾ ਕਸ਼ਟ ਤੋਂ ਤੇਰਾ ਕੰਮ ਕਰ ਦੇਣਾ ਨਹੀਂ ਸਰ ਇਸੇ ਤਰ੍ਹਾਂ ਹੀ ਬੜਾ ਪਿਆਰ ਨਾਲ ਸਾਡੇ ਨਾਲ ਠੀਕ ਹੋ ਗਿਆ ਬਜ਼ੁਰਗੋ, ਬਹੁਤ ਸ਼ੁਕਰੀਆ। ਅੱਛਾ ਜੀ, ਇਹ ਨੇ ਅਸਮਤ ਚੱਠਾ ਸਾਹਿਬ। ਸਰ ਤੁਹਾਨੂੰ ਕਿਦਾਂ ਦਾ ਲੱਗਿਆ? ਚੀਮਾ ਸਾਹਿਬ ਆਏ, ਅੱਗੇ ਫੋਨ ਤੇ ਗੱਲ ਹੁੰਦੀ ਸੀ, ਹੁਣ ਲਾਈਵ ਤੁਸੀਂ ਮਿਲੇ ਇਕੱਠੇ ਹੋ ਗਏ। ਚੀਮਾ ਸਾਹਿਬ ਜਨਾਬ ਸਾਡੀ ਇਹ ਸਮਝ ਲਓ ਕਿ ਇੱਕ ਕੀ ਉਹਨੂੰ ਆਂਦੇ ਨੇ ਕਿ ਆਖਰੀ ਇੱਛਾ ਸੀ ਕਿ ਉਹਨਾਂ ਨਾਲ ਮੁਲਾਕਾਤ ਹੋ ਜਾਏ ਸਾਡੀ, ਤੇ ਉਹ ਹੋ ਗਈ ਹੈ। ਬੜੀ ਮੁਸ਼ਕਿਲ ਨਾਲ ਹੋਈ ਹੈ ਔਰ ਇਹ ਕ੍ਰੈਡਿਟ ਸਾਰਾ ਆਪਣਾ ਰਾਣਾ ਸਾਹਿਬ ਨੂੰ ਹੈ, ਸਾਡੀ ਕੋਈ ਖੂਬੀ ਨਹੀਂ। ਰਾਣਾ ਜਹਾਂਗੀਰ ਦੀ ਮਿਹਨਤ ਕਿੱਥੇ ਗੁਜਰੇ ਦਾ ਇਹਨਾਂ ਨੂੰ ਟਾਈਮ ਦੇ ਕੇ ਤੇ ਅੱਗੋਂ ਸੰਗਲੇ ਆ ਗਏ ਨੇ 200-300 ਕਿਲੋਮੀਟਰ ਅੱਗੇ ਜਾ ਕੇ ਫਿਰ ਵਾਪਸ ਆਏ ਨੇ ਵਿਚਾਰੇ। ਪੂਰਾ ਦਿਨ ਰਾਤ ਸੋਤੇ 8-10 ਵਜੇ ਪਹੁੰਚੇ ਨੇ ਵਾਪਸ ਤੇ ਬਾਰਿਸ਼ ਬਸਤੀ ਦੇ ਵਿੱਚ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਜੀ ਰਾਣਾ ਸਾਹਿਬ ਜਿੱਦਣ ਇਹਨਾਂ ਨੇ ਵੀਜ਼ਾ ਲਵਾਇਆ ਉੱਥੋਂ ਟੁਰੇ ਨੇ, ਮੈਸੀ ਗਏ ਨੇ, ਸਭ ਤੋਂ ਜ਼ਿਆਦਾ ਅਟੈਚ ਮੇਰੇ ਨਾਲ ਸੀ। ਗਰੁੱਪ ਤੋਂ ਹਟ ਕੇ ਵੀ ਪਰਸਨਲ ਦੇ ਵਿੱਚ ਹਾਂਜੀ ਇੱਥੇ ਆਏ ਨੇ ਜਿਨ੍ਹਾਂ ਬੰਦਿਆਂ ਨੇ ਇਹਨਾਂ ਨੂੰ ਕਾਗਜ਼ ਭੇਜੇ ਸਨ, ਉਹਨਾਂ ਕੋਲ ਪਹਿਲੇ ਟੁਰ ਗਏ ਨੇ। 5 ਤਰੀਕ ਦੇ ਆਏ ਨੇ ਤੇ ਕਾਫੀ ਦਿਨ ਤੋਂ ਸਾਨੂੰ ਕਹਿ ਰਹੇ ਸੀ ਅੱਜ ਆਏ ਸੁਬਾ। ਉਹ ਦਿਨ ਫਿਰ ਇਹਨਾਂ ਆਖਿਆ ਵੀ ਗੋਜਰੇ ਸਟੇਸ਼ਨ ਤੇ ਆ ਜਾਓ। ਅਸੀਂ ਉੱਥੇ ਪਹੁੰਚ ਗਏ ਆ। ਇਹ ਬੜਾ ਨਾ ਇੱਕ ਸ਼ੁਗਲ ਜਿਹਾ ਬਣ ਗਿਆ, ਠੀਕ। ਇਹ ਸੰਗਲੇ ਸਨ, ਅਸੀਂ ਗੋਜਰੇ 2 ਘੰਟੇ ਉੱਤੇ ਇਹਨਾਂ ਦਾ ਵੇਟ ਕੀਤਾ। ਹਾਂਜੀ, ਉਸ ਤੋਂ ਬਾਅਦ ਸਿਰਫ ਇਹ ਦਿਲ ਚ ਖਵਾਇ ਸੀ ਕਿ ਅਸੀਂ ਇਹਨਾਂ ਭਰਾਵਾਂ ਨੂੰ ਮਿਲ ਲਈਏ, ਮੁਲਾਕਾਤ ਹੋ ਜੇ, ਕਿਵੇਂ ਵੀ ਹੋ ਜਾਵੇ। ਸਿਰਫ ਇਹਨਾਂ ਦਿਲ ਦੇ ਵਿੱਚ ਸਾਡੇ ਚ ਇਹ ਖਵਾਇ ਸੀ ਤੇ ਉਹ ਇਨਸ਼ਾਅੱਲਾ ਅੱਜ ਇਹਨਾਂ ਨਾਲ ਮੁਲਾਕਾਤ ਹੋ ਗਈ ਹੈ। ਸਾਡਾ ਜ਼ਿੰਦਗੀ ਦਾ ਸਭ ਤੋਂ ਜਿਹੜਾ ਹਸੀਨ ਵਕਤ ਹੈ ਉਹ ਇਸ ਟਾਈਮ ਕਿ ਅਸੀਂ ਆਪਣੇ ਭਰਾਵਾਂ ਨੂੰ ਅੱਜ ਉਹ ਇਕਬਾਲ ਸਾਹਿਬ ਨੇ, ਚੱਠਾ ਸਾਹਿਬ ਨੇ, ਚੀਮਾ ਸਾਹਿਬ ਨੇ, ਹਾਫਿਜ਼ ਅਲੀ ਬਜ਼ੁਰਗ ਨੇ, ਬਹੁਤ ਸੋਹਣਾ ਸਰਦਾਰ ਜੀ ਇਹ ਕੀ ਚੀਜ਼ ਬਣਾਈ ਸੀ? ਇਹ ਜੋ ਖੰਡੀ ਆ ਲਿਖੇ ਹੋਏ ਨਾ ਇਹਦੇ ਮਤਲਬ ਇਹਨੂੰ ਤੁਸੀਂ ਸਮਝ ਲਵੋ ਕਿ ਇੱਕ ਜਗ੍ਹਾ ਹੁੰਦੀ ਗੁਰਦੁਆਰੇ ਦੇ ਨਾਲ, ਇਹ ਤਾਂ ਕੋਈ ਖਾਸ ਨਹੀਂ ਹੁੰਦਾ ਕਿ ਅਸੀਂ ਲੋਕ ਸਮਝਦੇ ਸੀ ਪਤਾ ਨਹੀਂ ਪਹਿਲਾਂ ਹੋਇਆ ਗੁਰਦੁਆਰਾ ਸੀ। ਨਹੀਂ ਇਹ ਨਾਲ ਵੈਸੇ ਆ। ਇੱਥੇ ਕੋਈ ਚੜਾਵਾ ਚੜਦਾ ਸੀ, ਚੜਾਵਾ ਨਾਲ ਕੋਈ ਇਦਾਂ ਦੀ ਕੋਈ ਚੀਜ਼ ਮਤਲਬ ਚੜਾਵਾ ਚੜਦਾ ਇੱਥੋਂ ਵੀ ਇਹ ਮੇਰੇ ਕੋਲੋਂ ਆਇਆ, ਮਤਲਬ ਇੱਥੇ ਲੱਗੇ ਲੋਕੀ ਜੰਗਲ ਬੰਨਣਾ ਨਹੀਂ ਕਰਨ ਲੱਗੇ। ਆਪਣੇ ਬੰਦੇ ਆਏ ਸਿੱਖ ਆਪਣੇ ਉੱਥੋਂ, ਹਾਂਜੀ, ਉਹ ਥੋਕੇ ਸੁੱਤੇ ਦਾ ਉਹਦੇ ਤੋਂ ਉਹ ਆਖਣਗੇ ਵੀ ਇੰਜ ਕਰ ਵੀ ਇਹਨੂੰ ਜੰਜ ਘਰ ਬਣਾ ਲਾ, ਭਾਵੇਂ ਕੁਛ ਬਣਾ ਲਾ, ਪਰ ਆਪ ਇਹਨੂੰ ਭੈਣ ਨਾ ਦੇ ਕਰੋੜੀ ਨੇ ਆ ਜਿਤਨੇ ਵੀ ਆਪਾਂ ਉੱਥੇ ਤੋੜਿਆ ਨਾ, ਫਿਰ ਉਸ ਤੋਂ ਪਿੱਛੇ ਨਹੀਂ ਮੈਂ ਤੋੜਨ ਦਿੱਤਾ ਕੁਛ। ਵੈਰੀ ਗੁੱਡ ਉਸ ਤੋਂ ਪਿੱਛੇ ਮੈਂ ਨਹੀਂ ਤੋੜਨ ਮੰਨ ਗਿਆ ਤਾਇਆ, ਤੈਨੂੰ ਮੰਨ ਗਿਆ ਤਾਇਆ। ਬੜੀ ਗੱਲ ਫਿਰ ਮੈਂ ਇਹ ਵੀ ਜਬ ਜੰਜ ਘਰ ਬੰਦ ਬਣਾ ਮੈਂ ਇੱਕੇ ਮੇਰੀ ਬੰਦੇ ਬਿਠਾਏ ਆ, ਮੈਨੂੰ ਇਹ ਲੋਕਾਂ ਨੂੰ ਮੈਂ ਪਤਾ ਲੱਗ ਜਾਏ ਵੀ ਇਹ ਜੰਜ ਘਰ ਬਣਾ ਲਿਆ ਅਗਲੇ ਨੇ। ਮੈਂ ਜੀ ਫਿਰ ਇਹਦੇ ਨੇੜੇ ਕੋਈ ਸ਼ੈ ਨਹੀਂ ਆਉਂਦਾ। ਨਹੀਂ ਜੀ, ਬਹੁਤ ਸੁੰਦਰ ਹਰ ਚੀਜ਼ ਹੁੰਦਾ ਹੈ। ਇਹ ਅਲਹਮਦੁਲਿਲਾ ਉਹ ਉੱਤੇ ਟੱਠੇ ਨੇ ਬਿਨਾ ਕਹਿੰਦੇ ਫੋਨ ਤੇ ਜਦੋਂ ਬਿਨਾ ਮਾਲਕ ਨਾਲ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।